ਜਸ਼ਨ ਸਿੰਘ ਬਾਜਵਾ ਜਦੋਂ ਅਮਰੀਕਾ ਤੋਂ ਪਾਕਿਸਤਾਨ ਆਪਣੇ ਵੱਡਿਆਂ ਦੇ ਪਿੰਡ ਲੱਭਣ ਆਉਂਦੇ ਹਨ ਤੇ ਉਹਨਾਂ ਨੂੰ ਖਾਸ ਆਪਣੇ ਦਾਦਕੇ ਔਰ ਦਾਦਕਿਆਂ ਦੇ ਵਿੱਚੋਂ ਦਾਦੀ ਦੇ ਨਾਲ ਖਾਸ ਮੁਹੱਬਤ ਸੀ, ਕਿਉਂਕਿ ਪੂਰਾ ਇਹ ਵਿਰਸਾ ਜਿਹੜਾ ਉਹਨਾਂ ਨੂੰ ਮਿਲਦਾ ਹੈ ਇਹ ਦਾਦੀ ਰਾਹੀਂ ਮਿਲਦਾ ਹੈ। ਸੋ ਉਹਨਾਂ ਦੀ ਦਾਦੀ ਸ਼ੇਖੂਪੁਰਾ ਦੇ ਅੰਦਰ ਵੀ ਰਹਿੰਦੇ ਹਨ। ਸ਼ੇਖੂਪੁਰਾ ਦੀਆਂ ਹਵੇਲੀਆਂ ਲੱਭਣ ਲਈ ਜਸ਼ਨ ਸਿੰਘ ਬਾਜਵਾ ਸ਼ੇਖੂਪੁਰਾ ਅੱਪੜਦੇ ਹਨ ਤੇ ਉੱਥੇ ਉਹਨਾਂ ਦੀ ਉਸ ਵੇਲੇ ਦੇ ਇੱਕ ਬਜ਼ੁਰਗ ਨਾਲ ਗੱਲਬਾਤ ਹੁੰਦੀ ਹੈ। ਆਓ ਤੁਹਾਨੂੰ ਉਹ ਗੱਲਬਾਤ ਸੁਣਾਉਂਦੇ ਹਾਂ। ਉਦੋਂ ਬੁੱਢੀ ਨਹੀਂ ਸੀ ਲੱਭਦੀ, ਆਖਣਾ ਮੈਂ ਨਵੀਂ ਜੁੱਤੀ ਘਸਾ ਲਈਏ, ਰਿਸ਼ਤਾ ਲੈ ਲਗਾ ਮੈਂ ਨਵੀਂ ਜੁੱਤੀ ਘਸਾ ਲਈਏ। ਤੇ ਉਦੋਂ ਰਿਸ਼ਤਾ ਨਹੀਂ ਸੀ ਲੱਭਦਾ। ਉਦੋਂ 6 ਭਰਾ ਕੁਆਰੇ ਮਰ ਜਾਣੇ ਤੇ ਇੱਕ ਵਿਆਹ ਹੋਣਾ, ਦੁਨੀਆ ਲੱਭਦੀ ਨਹੀਂ ਸੀ ਜ਼ਰੂਰ। ਹੁਣ ਤੇ ਪਤਾ ਨਹੀਂ ਕਿੱਥੋਂ ਦੁਨੀਆ ਇੰਨੀ ਆ ਗਈ। ਹੁਣ ਇੱਕ ਬੰਦਾ ਸਾਈਕਲ ਤੋਂ ਡਿੱਗ ਪਏ ਤੇ 5000 ਬੰਦਾ ਇਕੱਠਾ ਹੋ ਜਾਂਦਾ। ਤੇ ਸਾਡੇ ਜ਼ਮਾਨੇ 'ਚ ਉਦੋਂ ਸਮਝ ਲੈ ਵੀ ਬੰਦਾ ਹੀ ਨਹੀਂ ਸੀ ਲੱਭਦਾ। ਉਦੋਂ ਇਹ ਹੁੰਦਾ ਸੀ ਮਾਵਾਂ ਹੁੰਦੀਆਂ ਛੋਟੇ ਬੱਚੇ ਬਾਹਰ ਨਿਕਲਦੇ ਬਿੱਲੇ ਖਾ ਜਾਣਗੇ। ਉਹ ਜ਼ਿਹਨ 'ਚ ਹੋਣਾ ਕਿ ਮੈਂ ਇਕੱਲਾ ਵਾਂ, ਅੱਗੇ ਪਿੱਛੇ ਟੁਰਨਾ ਤੇ ਅੱਗੇ ਪਿੱਛੇ ਵੇਖਣਾ ਕਿ ਮੈਂ ਇਕੱਲਾ, ਮਤਲਬ ਮੈਨੂੰ ਕੋਈ ਬਿੱਲਾ ਨਾ ਖਾ ਜਾਏ। ਕਿਸੇ ਬੰਦੇ ਦੇ ਮਗਰ 'ਚ ਟੁਰਨਾ ਵੀ ਯਾਰ ਮੈਂ ਉੱਥੇ ਜਾਣਾ ਤੇ ਮੈਨੂੰ ਨਾਲ ਚਲੋ ਉਸ ਲੈ ਜਾ। ਹਰਕਤ ਹੈ ਹੀ ਨਹੀਂ ਸੀ। ਹੁਣ ਦੁਨੀਆ ਹੀ ਨਹੀਂ ਕੁਝ ਦਾ ਇੰਤਹਾਲ ਕੋਈ। ਫਿਰ ਜਦੋਂ ਰੌਲੇ ਪਏ ਨੇ ਸ਼ਾਮ ਜੇ ਦਾ ਟਾਈਮ ਸੀ ਜਿੱਦਾਂ ਦੱਸਦੇ ਨੇ, ਤੇ ਇਹਨਾਂ ਜਿਹੜੇ ਗੁਆਂਢੀ ਨੇ ਉਹ ਆਏ ਨੇ ਵੀ ਜਿਹੜਾ ਕੰਮ ਖਰਾਬ ਹੈ ਤੁਸੀਂ ਮਾੜੇ ਸਾਡੇ ਵੱਲ ਆ ਜਾਓ, ਤੇ ਉਹਨਾਂ ਨੇ ਫਿਰ ਉਹਨਾਂ ਨੂੰ ਲੁਕੋ ਲਿਆ ਹੈ। ਆਏ ਇੱਥੇ 28 ਅਗਸਤ ਨੂੰ ਵੀ ਆਇਆ ਸੀ ਨਹਿਰੂ ਜੀ। ਫਿਰ ਉਹ ਜਿਵੇਂ ਦੱਸਦੇ ਨੇ ਵੀ ਉਹਨਾਂ ਕੋਈ ਪਾਥੀਆਂ ਵਾਲਾ ਕਮਰਾ ਸੀ ਤੇ ਉਹਨਾਂ ਨੇ ਪਾਥੀਆਂ ਵਾਲੇ ਕਮਰੇ ਸਿਆਣੇ ਲੁਕੋਤੇ, ਕਿਉਂਕਿ ਬੱਚਾ ਸੀ ਤੇ ਡਰ ਸੀ ਵੀ ਬੱਚਾ ਜਿਹੜਾ ਆਵਾਜ਼ ਕਰੇਗਾ ਤੇ ਉਹ ਬੱਚਾ ਫਿਰ ਜਿਹੜੇ ਮੁਸਲਿਮ ਲੇਡੀ ਸੀਗੇ ਉਹਨਾਂ ਨੇ ਜਿਹੜਾ ਆ ਵੀ ਉਹ ਬੱਚੇ ਨੂੰ ਐ ਬਣਾ ਲਿਆ ਵੀ ਇਹ ਮੇਰਾ ਹੀ ਮੁੰਡਾ ਆ ਤੇ ਵੀ ਤਾਂ ਕਿ ਜਿਹੜਾ ਕੋਈ ਤੰਗ ਨਾ ਕਰੇ। ਫਿਰ ਅਸੀਂ ਵੇਖਿਆ ਵੀ ਲਾਲੇ ਮਸ਼ੀਨਾਂ ਚੱਲਦੀਆਂ ਨੇ ਪਈਆਂ, ਦੁਕਾਨਾਂ ਚੱਲਦੀਆਂ, ਸਭ ਬੈਠੇ ਨੇ। ਇੱਕਦਮ ਫੌਜ ਆ ਗਈ। ਤੋ ਸਵਾਲ ਤੇ ਕਰਦਾ ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ ਵੀ ਅਸੀਂ ਕੀ ਕਰੀਏ। ਬਾਕੀ ਇਹ ਵੇਖਿਆ ਕਿ ਇਹਨਾਂ ਕੋ ਬਰੂਦ ਦਾ ਅਸਲਾ ਇਹਨਾਂ ਲੋਕਾਂ ਨੇ ਜੋੜਿਆ ਸੀ। ਉਹ ਸਾਨੂੰ ਤਾਂ ਪਤਾ ਲੱਗਾ ਜਿਸ ਵੇਲੇ ਸਾਰੀ ਰਾਤ ਸ਼ਹਿਰ ਗੂੰਜ ਗਿਆ ਜਿਵੇਂ ਜਰਮਨ ਦੀ ਬੰਬਾਰੀ ਵੀ ਹੁੰਦੀ ਹੈ। ਅਸੀਂ ਚੰਗੇ ਸਾਂ ਉਹ ਜ਼ਮਾਨੇ ਜਦੋਂ ਅੰਗਰੇਜ਼ੀ ਹੁਕੂਮਤ ਸੀ, ਸਾਨੂੰ ਇਹ ਹੁਕੂਮਤ ਨਹੀਂ ਚੰਗੀ। ਉਦੋਂ ਗੋਰੇ ਬਰਾਂਡਿਆਂ 'ਚ ਖਲੋਤੇ ਹੁੰਦੇ ਸਨ, ਬੰਦਿਆਂ ਨੂੰ ਆਵਾਜ਼ ਨਹੀਂ, ਆਓ ਜੀ ਕੀ ਗੱਲ ਹੈ, ਆਓ ਜੀ ਕੀ ਗੱਲ ਹੈ। ਐਲਕਾਰ ਦੀ ਕੰਨ 'ਚ ਗੱਲ ਨਹੀਂ ਸਨ ਸੁਣਦੇ। ਇਹ ਹੁਣ ਅੰਦਰ ਜਾ ਕੇ ਪਿਸ ਦੱਸੇਗਾ ਵੀ ਫਲਾਣਾ MP ਹੈ ਤੂੰ ਆਖਣਗੇ ਰਹਿ ਉਹਨੂੰ ਬੁਲਾ ਦੇ, ਜਿਹੜਾ ਦੂਜਾ ਉਹਨੂੰ ਧੱਕੇ ਮਾਰ ਬਾਹਰ ਕੱਢ ਦੇ। ਓਹੋ ਸਾਨੂੰ ਉਦੋਂ ਆਉਂਦੇ ਹੁੰਦੇ ਸਾਨੂੰ ਵੀ ਛੱਡੋ ਤੁਸੀਂ ਪਾਕਿਸਤਾਨ ਬਣਾ ਕੇ ਕੀ ਲੈਣਾ, ਤੁਹਾਨੂੰ ਕੀ ਮਿਲਣਾ। ਉਹ ਵਾਕਿਆ ਹੁਣ ਸਾਨੂੰ ਕੁਛ ਨਹੀਂ। ਅਸੀਂ ਇਲਾਜ ਤਾਂ ਹੁੰਦੇ ਫਿਰ ਹਸਪਤਾਲ ਜਾਈਏ ਤਾਂ ਉਸੇ ਲਾਈਨ 'ਚ ਖਲੋਵੇ 2 ਘੰਟੇ, ਅੱਗੋਂ ਡਾਕਟਰ ਦੀ ਵਾਰੀ ਹੈ 2 ਘੰਟੇ ਉੱਥੇ ਖਲੋਵੋ ਤੇ ਮਗਰੋਂ 2 ਡਿਸਪਰੀਨ ਦੀਆਂ ਗੋਲੀਆਂ। ਚੱਲ ਇਹ ਪਾਕਿਸਤਾਨ ਬਣਿਆ। ਅਸੀਂ ਪਹਿਲਾਂ ਚੰਗੇ ਸਾਂ ਜਦੋਂ ਆਪਣੇ ਇਲਾਕੇ 'ਚ ਕੋਈ ਤਕਲੀਫ ਨਹੀਂ ਸੀ, ਕੋਈ ਕੁਛ ਨਹੀਂ ਸੀ। ਐਡਾ ਰੁਪਈਆ ਵੱਡਾ ਸੀ, 1 ਰੁਪਈਏ ਦੀਆਂ 64 ਰੋਟੀਆਂ ਹੁੰਦੀਆਂ ਸਨ। 64 ਪੈਸੇ ਹੁੰਦੇ ਸਨ, ਪੈਸੇ ਦਿਓ। ਤੇ ਮੇਰੀ ਦਾਦੀ ਦਾ ਜਿਹੜਾ ਟੱਬਰ ਸੀ ਉਹ ਇੱਥੇ ਹੀ ਸੀ। ਵੈਸੇ ਉਹ ਸਰੰਗੀਆਂ ਪਸਰੂਰ ਤੋਂ ਸਨ, ਨਾਗਰੇ ਵਾਲਦ ਸਾਹਿਬ ਦੇ ਨਾਨਾ ਸੀਗੇ ਨਾ, ਉਹ ਬੈਰਿਸਟਰ ਸਨ। ਸਿਵਲ ਲਾਈਨ ਦੇ ਵਿੱਚ ਉਹਨਾਂ ਦੀ ਕੋਠੀ ਸੀਗੀ ਤੇ ਉਹ ਮੇਰੀ ਦਾਦੀ ਜਿੱਦਾਂ ਪੜ੍ਹੀ ਵੀ ਇੱਥੇ ਪੜ੍ਹਨ ਵੀ ਇੱਥੇ ਜਾਂਦੇ ਸਨ ਸ਼ੇਖੂਪੁਰੇ। ਤੇ ਉਸ ਤੋਂ ਬਾਅਦ ਫਿਰ ਜਦੋਂ ਵਿਆਹ ਹੋ ਗਿਆ ਤੇ ਫਿਰ ਉਹ ਚੱਕ ਝੁਮਰੇ ਲੈ ਕੇ ਇੱਧਰ 12 'ਚ ਜਿੱਥੇ ਬਾਦ ਸਨ ਬਾਜਵੇ ਤੇ ਉੱਥੇ ਫਿਰ ਚਲੇ ਗਏ। ਵੈਸੇ ਜ਼ਿਆਦਾ ਚੀਮੇ ਨੇ। ਹਾਂਜੀ ਹਾਂਜੀ ਅੱਛਾ ਹਾਂਜੀ। ਪਰ ਵੈਸੇ ਤੇ ਜਿਹੜੇ ਉਹਨਾਂ ਦਾ ਟੱਬਰ ਸੀਗਾ ਜਿਹੜੇ ਸੀ ਨਾਗਰੇ ਸੀ ਨਾ, ਉਹ ਸਿਵਲ ਲਾਈਨ ਜਿਹੜਾ ਤੁਹਾਡਾ ਮਹੱਲਾ ਹੋਏਗਾ ਨਾ ਤੇ ਉੱਥੇ ਰਹਿੰਦੇ ਸਨ। ਸਿਵਲ ਲਾਈਨ? ਹਾਂਜੀ। ਇੱਥੇ ਦੇ ਕਿਸੇ ਸਰਦਾਰ ਬੂਟਾ ਸਿੰਘ? ਨਹੀਂ, ਕਰਮ ਸਿੰਘ ਨਾਗਰਾ ਸੀ ਉਹਨਾਂ ਦਾ ਨਾਮ। ਅੱਛਾ, ਕਰਮ ਸਿੰਘ ਨਾਗਰਾ। ਉਹ ਬੈਰਿਸਟਰ ਸਨ। ਅੱਛਾ। ਤੇ ਉਹ ਵਕੀਲ ਸਨ। ਤੇ ਉਹ ਹੋਇਆ ਕੀ ਸੀ ਉਦੋਂ ਵੀ ਜਦੋਂ 47 ਹੋਈ ਹੈ ਨਾ, ਤੇ 47 ਨੂੰ ਇੱਥੇ ਕਾਫੀ ਜ਼ਿਆਦਾ ਜਿੱਦਾਂ ਅੱਗਾਂ ਲਾਤੀਆਂ ਸਨ। ਤੇ ਉਹਨਾਂ ਨੇ ਜਿਵੇਂ ਡੰਗਰ ਵੱਛਾ ਵੀ ਜਿਹੜਾ ਰੱਖਿਆ ਸੀ ਨਾ, ਕਹਿੰਦੇ ਵੀ ਲੋਕਾਂ ਦੇ ਜਿਹੜੇ ਡੰਗਰ ਵੱਛਾ ਵੀ ਸੀ ਨਾ ਉਹ ਵੀ ਅੰਦਰ ਸੀ। ਤੇ ਉਹ ਕਰਫਿਊ ਪਹਿਲਾਂ ਲਾਤਾ ਤੇ ਨਿਕਲਣ ਦਿੰਦੇ ਨਹੀਂ ਸਨ। ਤੇ ਉਹ ਜਿਹੜਾ ਨਿਕਲਦਾ ਸੀ ਵੀ ਉਹ ਅੱਗ ਲਾ ਦਿੰਦੇ ਸੀ ਘਰਾਂ ਨੂੰ, ਤੇ ਉਹ ਲੋਕੀ ਵੀ ਵਿੱਚ ਹੀ ਤੇ ਡੰਗਰ ਵੱਛਾ ਵੀ ਜਿਹੜਾ ਸੀ ਉਹ ਵਿੱਚ ਹੀ ਜਿਵੇਂ ਨਾ ਬੜਾ ਡੰਗਰ ਮਰਿਆ ਸੀ। ਉਹਨੂੰ ਬਲੋਚ ਰੈਜੀਮੈਂਟ ਸੀ, ਉਹਨੇ ਨਹੀਂ ਵੇਖਿਆ ਕਿਉਂਕਿ ਉਦੋਂ ਹਰ ਜ਼ਮਾਨੇ ਹਰ ਬੰਦੇ ਨੇ ਡੰਗਰ ਰੱਖਿਆ ਹੁੰਦਾ ਸੀ ਆਪਣੇ ਦਰਵਾਜ਼ੇ ਅੱਗੇ। ਹਾਂਜੀ। ਔਰ ਫਿਰ ਸਫਾਈ ਇੰਨੀ ਸੀ ਕਿ ਉਹ ਦਾਬੜੇ ਵਿੱਚ ਹੀ ਪਿਸ਼ਾਬ ਕਰਾਉਣਾ, ਦਾਬੜੇ ਵਿੱਚ ਹੀ ਗੋਹਾ ਕਰਾਉਣਾ, ਯਾਨੀ ਉਸ ਤਰ੍ਹਾਂ ਨਹੀਂ ਕਰਨਾ, ਸਾਫ ਸੁਥਰੇ। ਤੇ ਸਾਡੇ ਤੇ ਉਹਨੇ ਗੰਦ ਪਿਆ ਨਹੀਂ ਰਿਹਾ। ਹਿੰਦੂ ਸਿੱਖ ਨੂੰ ਸਾਫ ਬੜੇ ਸਨ, ਹਿੰਦੂ ਲੋਕ ਬਹੁਤ ਜ਼ਿਆਦਾ। ਹਾਂਜੀ। ਫਿਰ ਸਾਫ ਸੁਥਰੇ। ਹਾਂਜੀ। ਫਿਰ ਉਹ ਜਦੋਂ ਹੋਇਆ ਨਾ ਤੇ ਇਹਨਾਂ ਦੇ ਇੱਕ ਤੇ ਜਿਹੜਾ ਬੱਚਾ ਸੀ ਉਹ ਬਾਹਰ ਖੇਡਣ ਗਿਆ ਸੀ, ਉਹਨਾਂ ਦੀ 12-13 ਸਾਲ ਉਮਰ ਸੀ। ਤੇ ਜਿਹੜੇ 2 ਬਾਕੀ ਸਨ, ਇੱਕ ਵਿਆਹੇ ਹੋਏ ਸਨ ਤੇ ਉਹਨਾਂ ਦਾ ਇੱਕ ਸੀਗਾ ਜਿਸ ਤਰ੍ਹਾਂ 3-4 ਮਹੀਨੇ ਦਾ ਬੱਚਾ।
ਤੇ ਇੱਕ ਦੂਜੇ ਜਿਹੜੇ ਮਾਮਾ ਜੀ ਸਨ ਮੇਰੇ ਵਾਲਦ ਸਾਹਿਬ ਦੇ, ਤੇ ਉਹ ਜਿਹੜੇ ਸੀ ਉਹਨਾਂ ਦੀ ਉਮਰ ਘੱਟ ਹੀ ਸੀ, ਜਿਸ ਤਰ੍ਹਾਂ 6-7 ਸਾਲ। ਤੇ ਫਿਰ ਉਹਨਾਂ ਦੇ ਜਿਹੜੇ ਸੀਗੇ ਅੱਬੂ ਤੇ ਜਿਹੜੇ ਅੰਮੀ ਸੀਗੇ ਮੇਰੀ ਦਾਦੀ ਦੇ, ਉਹ ਜਿਹੜੇ ਸੀ ਉਹ ਸ਼ੇਖੂਪੁਰੇ ਸੀ ਉਸ ਵੇਲੇ। ਤੇ ਫਿਰ ਜਦੋਂ ਰੌਲੇ ਪਏ ਨੇ, ਸ਼ਾਮ ਜੇ ਦਾ ਟਾਈਮ ਸੀ ਜਿੱਦਾਂ ਦੱਸਦੇ ਨੇ, ਤੇ ਇਹਨਾਂ ਜਿਹੜੇ ਗੁਆਂਢੀ ਨੇ ਉਹ ਆਏ ਨੇ ਵੀ ਜਿਹੜਾ ਕੰਮ ਖਰਾਬ ਹੈ ਤੁਸੀਂ ਮਾੜੇ ਸਾਡੇ ਵੱਲ ਆ ਜਾਓ। ਤੇ ਉਹਨਾਂ ਨੇ ਫਿਰ ਉਹਨਾਂ ਨੂੰ ਲੁਕੋ ਲਿਆ ਹੈ, ਤੇ ਉਹ 3-4 ਦਿਨ ਇੱਥੇ ਉਹਨਾਂ ਨੇ ਲੁਕੋ ਕੇ ਰੱਖਿਆ। ਤੇ ਫਿਰ ਮਿਲਟਰੀ ਆਈ ਤੇ ਉਹਨਾਂ ਨੂੰ ਲੈ ਕੇ ਗਈ ਹੈ। ਡੋਗਰਾ ਹੁੰਦਾ ਉਹ। ਹਾਂਜੀ, ਤੇ ਉਹ ਇਸ ਕਰਕੇ ਫਿਰ ਉਹ ਬਚ ਗਏ। ਤੇ ਜਿੱਦਾਂ ਮੇਰੀ ਜਿਹੜੀ ਦਾਦੀ ਜਦੋਂ ਚੱਕ ਝੁਮਰੇ ਤੋਂ ਤੁਰੇ ਨਾ, ਤੇ ਉਹਨਾਂ ਨੂੰ ਜਿਸ ਤਰ੍ਹਾਂ ਖਬਰ ਇਹ ਮਿਲੀ ਸੀ ਵੀ ਸਾਰੇ ਸ਼ੇਖੂਪੁਰੇ ਵਾਲੇ ਇੱਥੇ ਜਿਹੜੇ ਕੈਂਪ ਵਿੱਚ ਆ ਗਏ ਸਨ ਉਹ ਬਚ ਗਏ। ਅੱਛਾ ਜੀ। ਇਹਨਾਂ ਨੂੰ ਡੋਗਰਾ ਮਿਲਟਰੀ ਲੈ ਕੇ ਜਾਂਦੀ ਸੀ। ਹਾਂਜੀ। ਇੱਥੇ 28 ਨੂੰ ਅਗਸਤ ਨੂੰ ਵੀ ਆਇਆ ਸੀ ਨਹਿਰੂ। ਹਾਂਜੀ, ਉਹ ਜਿਹੜੀ ਮਿਲਟਰੀ ਸੀ ਉਹ ਕੱਢਣ, ਉਹ ਭੁਪਿੰਦਰ ਸਿੰਘ ਮਾਨ ਜਿਹੜੇ ਸੀ ਨਾ, ਉਹ ਇੱਕ ਮੇਰੇ ਜਿਹੜੇ ਵਾਲਦ ਸਾਹਿਬ ਦੇ ਨਾਨਾ ਸੀਗੇ ਨਾ, ਉਹਨਾਂ ਦੇ ਕਾਫੀ ਅੱਛੇ ਦੋਸਤ ਸੀ। ਤੇ ਉਹ ਜਿਸ ਤਰ੍ਹਾਂ ਫਿਰ ਜਿਹੜੇ ਮੁਸਲਿਮ ਫੈਮਲੀਜ਼ ਨੇ ਉਹਨਾਂ ਨੂੰ ਲੁਕੋਇਆ ਸੀਗਾ, ਉਹਨਾਂ ਨੇ ਫਿਰ ਉਹਨਾਂ ਨੂੰ ਇਤਲਾਹ ਕੀਤੀ, ਤੇ ਫਿਰ ਉਹਨਾਂ ਨੇ ਉੱਥੋਂ ਫਿਰ ਮਿਲਟਰੀ ਭੇਜੀ ਸੀਗੀ। ਤੇ ਫਿਰ ਜਿਹੜੇ ਸਹੀ ਸਲਾਮਤ ਗਏ। ਤੇ ਫਿਰ ਜਿਹੜਾ ਉਹਨਾਂ ਬੱਚਾ ਖੇਡਣ ਵੀ ਗਿਆ ਸੀ ਨਾ, ਉਹ ਇੱਕ ਹੋਰ ਸੀਗੇ ਜਿਵੇਂ ਆਂਢੀ ਗੁਆਂਢੀ ਹੁੰਦੇ ਨੇ, ਤੇ ਉਹਨਾਂ ਨੇ ਲੁਕੋ ਲਿਆ ਆਪਣੇ ਘਰ। ਤੇ ਫਿਰ ਉਹਨਾਂ ਨੂੰ ਬਕਾਇਦਾ ਲੈ ਕੇ ਤੇ ਬਾਕੀ ਦੀ ਫੈਮਿਲੀ ਦੇ ਨਾਲ ਉਹਨਾਂ ਨੂੰ ਮਿਲਾਇਆ। ਕਿਹੜੀ ਜਗ੍ਹਾ ਤੇ ਸਨ ਇਹ ਸਿਵਲ ਲਾਈਨ ਦਾ ਇਲਾਕਾ ਸੀ। ਸਿਵਲ ਲਾਈਨ ਤੇ ਆਈ ਸਾਰੇ ਸ਼ੁਰੂ ਹੋ ਜਾਂਦੇ ਨੇ ਅੱਗੇ ਸਿਵਲ ਲਾਈਨ। ਹਾਂਜੀ, ਤੇ ਉਹਨਾਂ ਨੇ ਫਿਰ ਉਹਨਾਂ ਕੋਈ ਪਾਥੀਆਂ ਵਾਲਾ ਇਹ ਉਦੋਂ ਇਲਾਕਾ ਬੰਦਾ ਸੀ ਪਿਆ। ਬੰਦਾ ਸੀ। ਕ੍ਰਿਸ਼ਨ ਨਗਰ ਦਾ ਨਾਂ ਸੀ। ਅੱਛਾ ਜੀ। ਇਹ ਹੁਣ ਇਤਨਾ ਪਾਰਕ ਬਣ ਗਿਆ। ਹਾਂਜੀ, ਫਿਰ ਉਹ ਜਿਵੇਂ ਦੱਸਦੇ ਨੇ ਵੀ ਉਹਨਾਂ ਕੋਈ ਪਾਥੀਆਂ ਵਾਲਾ ਕਮਰਾ ਸੀ, ਤੇ ਉਹਨਾਂ ਨੇ ਪਾਥੀਆਂ ਵਾਲੇ ਕਮਰੇ ਸਿਆਣੇ ਲੁਕੋਤੇ, ਕਿਉਂਕਿ ਬੱਚਾ ਸੀ ਤੇ ਡਰ ਸੀ ਵੀ ਬੱਚਾ ਜਿਹੜਾ ਆਵਾਜ਼ ਕਰੇਗਾ। ਤੇ ਉਹ ਬੱਚਾ ਫਿਰ ਜਿਹੜੇ ਮੁਸਲਿਮ ਲੇਡੀ ਸੀਗੇ, ਉਹਨਾਂ ਨੇ ਜਿਹੜਾ ਆ ਵੀ ਉਹ ਬੱਚੇ ਨੂੰ ਐ ਬਣਾ ਲਿਆ ਵੀ ਇਹ ਮੇਰਾ ਹੀ ਮੁੰਡਾ ਆ, ਤੇ ਵੀ ਤਾਂ ਕਿ ਜਿਹੜਾ ਕੋਈ ਤੰਗ ਨਾ ਕਰੇ। ਫਿਰ ਤੇ ਬਾਕੀ ਵੈਸੇ ਇੰਨਾ ਬੱਚਾ ਜਿਹੜਾ ਰੋਂਦਾ ਗਲੀ 'ਚ ਦੇਖਦੇ ਸਾਂ, ਉਹਨੂੰ ਕੈਂਪ 'ਚ ਛੱਡ ਕੇ ਆਉਂਦੇ ਸਾਂ। ਅੱਛਾ ਜੀ। ਅਸੀਂ ਏਡਾ ਬੱਚਾ ਵੇਖਿਆ ਨਾ ਗਲੀ 'ਚ ਹਾਂਜੀ ਰੋਂਦਾ, ਉਹਨੂੰ ਉਸ ਵੇਲੇ ਕੈਂਪ 'ਚ ਛੱਡ ਕੇ ਆਉਂਦੇ ਰਹੇ ਹਾਂ। ਅਸੀਂ ਉਹ ਮਤਲਬ ਇਹ ਨਹੀਂ ਕੀਤਾ ਕਿ ਬੱਚੇ ਨੂੰ ਕੁਛ। ਬਾਕੀ ਫੌਜ ਸੀ ਉਹਦਾ ਕੰਮ ਸੀ, ਉਹ ਗੋਲੀ ਜੀ ਚਲਾਉਂਦੀ ਸੀ। ਨਹੀਂ ਉਹਦੇ 'ਚ ਡੰਗਰ ਵੇਖਿਆ, ਨਹੀਂ ਕੋਈ ਬੰਦਾ ਵੇਖਿਆ, ਜਿਹੜੀ ਚੀਜ਼ ਆਈ ਉਸ ਅੱਗੇ ਆ ਗਈ, ਗੱਲ ਮੁੱਕ ਗਈ। ਤੇ ਬਾਬਾ ਜੀ ਅੱਗਾਂ ਕਿਵੇਂ ਲੱਗੀਆਂ ਸਨ? ਅੱਗਾਂ ਕਿਵੇਂ ਲੱਗੀਆਂ ਸਨ? ਕਿਉਂਕਿ ਦੱਸਦੇ ਨੇ ਵੀ ਸੁਣੋ ਨਾ ਪਹਿਲਾਂ ਮੈਂ ਇਹ ਸਵਾਲ ਇਸ ਗੱਲ ਦਾ ਹੈ ਕਿ ਇੱਥੇ ਬਿਲਕੁਲ ਅਮਨ ਸੀ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸੀ। ਇਹ ਜੇ ਮਾਜਰ ਆਏ ਨਾ ਜਿਸ ਵੇਲੇ ਗੱਡੀ ਦੇ ਰੋਂਦੇ ਸਾਡੀਆਂ ਭੈਣਾਂ ਚੁੱਕਣੀਆਂ, ਸਾਡੇ ਫਲਾਣਾ ਮਾਰ ਦਿੱਤਾ, ਉਹਨੂੰ ਕਤਲ ਕਰ ਦਿੱਤਾ, ਉਹਨੂੰ ਕਤਲ ਕਰ ਦਿੱਤਾ। ਫਿਰ ਅਸੀਂ ਸ਼ੇਖ ਕਰਮਸਰੀ ਨੂੰ ਆਖਿਆ ਵੀ ਆਹ ਦੇ ਆਰਾਮ ਨਾਲ ਕਾਰੋਬਾਰ ਕਰਦੇ ਬੈਠੇ ਨੇ, ਤੇ ਆਹ ਰੋਂਦੇ ਆਏ ਨੇ ਪਿਆ, ਵੇਖੋ ਕੀ ਪੇ ਕਰਦੇ ਨੇ। ਫਿਰ ਉਸ ਕਰਮਸਰੀ ਨੇ ਫੋਨ ਕੀਤਾ ਇਹਨੂੰ, ਲਿਆਕਤ ਅਲੀ ਨੇ 60 ਜਵਾਨ ਭੇਜੇ ਬਲੋਚ ਰੈਜੀਮੈਂਟ ਦੇ ਦਿਨ ਦੇ 2 ਵਜੇ। ਉਹ ਉਸੇ ਗਰਾਮਗੜ੍ਹੇ ਆਏ ਨੇ, ਉੱਥੋਂ ਸ਼ੁਰੂ ਕੀਤਾ। ਉਦੋਂ ਮੁਹੰਮਦ ਸਾਹਿਬ ਨਿਆਰੀਆ ਸੀ ਸਾਰੇ। ਅਸੀਂ ਉਹਨੇ ਕੋਈ ਜਿਹੜੀ ਬੋਤਲਾਂ ਬਣਾਈਆਂ ਸਨ ਬਰੂਦ ਦੀਆਂ, ਅਸੀਂ ਵੇਖਿਆ ਵੀ ਲਾਲੇ ਮਸ਼ੀਨਾਂ ਚੱਲਦੀਆਂ ਨੇ ਪਈਆਂ, ਦੁਕਾਨਾਂ ਚੱਲਦੀਆਂ, ਸਭ ਬੈਠੇ ਨੇ। ਇੱਕਦਮ ਫੌਜ ਆ ਗਈ। ਤੋ ਸਵਾਲ ਤੇ ਕਰਦਾ, ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ ਵੀ ਅਸੀਂ ਕੀ ਕਰੀਏ। ਬਾਕੀ ਇਹ ਵੇਖਿਆ ਕਿ ਇਹਨਾਂ ਕੋ ਬਰੂਦ ਦਾ ਅਸਲਾ ਇਹਨਾਂ ਲੋਕਾਂ ਨੇ ਜੋੜਿਆ ਸੀ। ਉਹ ਸਾਨੂੰ ਤਾਂ ਪਤਾ ਲੱਗਾ ਜਿਸ ਵੇਲੇ ਸਾਰੀ ਰਾਤ ਸਾਰਾ ਸ਼ਹਿਰ ਗੂੰਜ ਗਿਆ, ਜਿਵੇਂ ਜਰਮਨ ਦੀ ਬੰਬਾਰੀ ਵੀ ਹੁੰਦੀ ਹੈ। ਲੇਕਿਨ ਉਹਨਾਂ ਨੂੰ ਮੌਕਾ ਨਾ ਮਿਲਿਆ ਉਹ ਬਰੂਦ ਦਾ ਵੀ ਕੱਢਣ ਦਾ। ਤੋ ਸਵਾਲ ਇਸ ਗੱਲ ਦਾ ਕਿ ਉਦੋਂ ਅਸੀਂ ਸਾਰੇ ਹਿੰਦੂ ਮੁਸਲਮਾਨ ਸਿੱਖ ਈਸਾਈ ਇਕੱਠੇ ਰਹਿੰਦੇ, ਸਾਡਾ ਕੋਈ ਝਗੜਾ ਕੋਈ ਇਖਤਲਾਫ ਨਹੀਂ ਸੀ। ਅਸੀਂ ਸਾਰਾ ਦਿਨ ਮੁਸਲਮਾਨ ਮੰਦਰਾਂ 'ਚ ਵੜੇ ਰਹਿੰਦੇ ਸਾਂ। ਤੋ ਸਵਾਲ ਇਸ ਗੱਲ ਦਾ ਕਿ ਹੁਣ ਹੀ ਇਸ ਕਰਕੇ ਮਜ਼ਹਬੀ ਝਗੜੇ ਬਣ ਗਏ, ਉਦੋਂ ਨਹੀਂ ਸੀ। ਫਿਰ ਉਹ ਇੱਕਾ ਦੁੱਕਾ ਜਿਹੜੀ ਵਾਰ ਕਰਦਾ ਹੁੰਦੀ ਸੀ ਵੀ ਸਿਰਾ ਘੁੰਮ ਪਿਆ ਗਿਆ, ਉਹ ਅੰਮ੍ਰਿਤਸਰ 'ਚ ਸੁਣਦੇ ਸਾਂ ਅਖਬਾਰ ਖਬਰਾਂ 'ਚ ਕਿ ਅੰਮ੍ਰਿਤਸਰੋਂ ਛੁਰਾ ਘੁੰਮ ਪਿਆ ਗਿਆ ਜੀ, ਉੱਥੇ ਛੁਰਾ ਇੱਥੇ ਚੀਜ਼ ਨਹੀਂ ਹੋਈ, ਇੱਥੇ ਅਮਨ ਨਾਲ ਬੈਠੇ ਨੇ। ਇੱਥੇ ਤਾਂ ਇੱਕਦਮ ਫੌਜ ਆਈ, ਦੁਕਾਨਾਂ ਇਸ ਤਰ੍ਹਾਂ ਖੁੱਲ੍ਹੀਆਂ ਨੇ, ਇਸ ਤਰ੍ਹਾਂ ਪਈਆਂ ਨੇ। ਇਸੇ ਤਰ੍ਹਾਂ ਉਹ ਸ਼ਰੀਫ ਆਦਮੀ ਜਿਹੜੇ ਉਸੋਂ ਆਏ ਸਨ, ਉਹ ਪੰਜਾਬੀ 'ਚ ਅਸੀਂ ਆਨੇ ਪਈ ਇੱਥੋਂ ਛੱਡ ਕੇ ਗਏ ਸਿੱਖ ਦੇ ਹਿੰਦੂ ਮਹਿਲ ਦੇ ਮਾੜੀਆਂ, ਉਹ ਲੈ ਕੇ ਆਏ ਹੁੱਕੇ ਦੇ ਘੁਨਾਲੀਆਂ, ਮਿੱਟੀ ਦੇ ਹੁੱਕੇ ਦੇ ਮਿੱਟੀ ਦੀਆਂ ਘੁਨਾਲੀਆਂ, ਪਾਟੀਆਂ ਰਜਾਈਆਂ। ਵਾਹ ਬਾਈ ਵਾਹ, ਐਸੇ ਖੁਦਾ ਦੇ ਬੰਦੇ ਆਏ ਨੇ। ਫਿਰ ਐਡੇ ਹਲਕੇ ਨਹੀਂ ਉਹਨਾਂ ਕਬਰਾਂ ਵੇਖੀਆਂ, ਨਹੀਂ ਉਹਨਾਂ ਮਸਜਿਦਾਂ ਵੇਖੀ, ਜਿਹੜੀ ਸ਼ੈ ਆਉਂਦੇ ਉਹ ਆਉਣ ਦਿਓ, ਬਿਸਮਿਲ੍ਲਾ ਅਲਾਟ ਕਰੋ, ਸਭ ਕੁਝ ਠੀਕ ਹੈ। ਤਾਂ ਉਹ ਚੀਜ਼ ਦੇ ਕਿ ਜਿਹੜੇ ਮਜ਼ਹਬ ਬੰਦੇ ਸੇ ਪਹਿਲਾਂ ਨਿਕਲ ਗਏ,
ਜਿਹੜੇ ਵਿਚਾਰੇ ਰਹਿ ਗਏ ਇਸ ਗੱਲ ਤੇ ਵੀ ਅਸੀਂ ਬੈਠੇ ਆ, ਕੱਲ ਮਕਾਨ ਬਣਿਆ, ਸਾਨੂੰ ਇੱਥੇ ਕੌਣ ਕੱਢੇਗਾ, ਉਹ ਮਾਰੇ ਗਏ। ਗੱਲ ਤੇ ਆ ਬਣੀ। ਬਾਕੀ ਅਸੀਂ ਚੰਗੇ ਸਾਂ ਉਹ ਜ਼ਮਾਨੇ ਜਦੋਂ ਅੰਗਰੇਜ਼ੀ ਹੁਕੂਮਤ ਸੀ, ਸਾਨੂੰ ਇਹ ਹੁਕੂਮਤ ਨਹੀਂ ਚੰਗੀ। ਉਦੋਂ ਗੋਰੇ ਬਰਾਂਡਿਆਂ 'ਚ ਖਲੋਤੇ ਹੁੰਦੇ ਸਨ, ਬੰਦੇ ਨੂੰ ਆਵਾਜ਼ ਨਹੀਂ, ਆਓ ਜੀ ਕੀ ਗੱਲ ਹੈ, ਆਓ ਜੀ ਕੀ ਗੱਲ ਹੈ। ਐਲਕਾਰ ਦੀ ਕੰਨ 'ਚ ਗੱਲ ਨਹੀਂ ਸਨ ਸੁਣਦੇ। ਇਹ ਹੁਣ ਅੰਦਰ ਜਾ ਕੇ ਪਿਸ ਦੱਸੇਗਾ ਵੀ ਫਲਾਣਾ MP ਆਇਆ, ਤੇ ਉਹ ਆਖਣਗੇ ਲੈ ਉਹਨੂੰ ਬੁਲਾ ਦੇ, ਜਿਹੜਾ ਦੂਜਾ ਉਹਨੂੰ ਉਹ ਧੱਕੇ ਮਾਰ ਬਾਹਰ ਕੱਢ ਦੇ। ਉਹ ਅੰਗਰੇਜ਼ 'ਚ ਇਹ ਨਹੀਂ ਸੀ। ਓਹੋ, ਸਾਨੂੰ ਉਹ ਆਂਦੇ ਹੁੰਦੇ ਸਾਨੂੰ ਵੀ ਛੱਡੋ, ਤੁਸੀਂ ਪਾਕਿਸਤਾਨ ਬਣਾ ਕੇ ਕੀ ਲੈਣਾ, ਤੁਹਾਨੂੰ ਕੀ ਮਿਲਣਾ। ਉਹ ਵਾਕਿਆ ਹੁਣ ਸਾਨੂੰ ਕੁਛ ਵੀ ਨਹੀਂ, ਅਸੀਂ ਇਲਾਜ ਤਾਂ ਹੁੰਦੇ ਫਿਰ ਹਸਪਤਾਲ ਜਾਈਏ ਤਾਂ ਉਸੇ ਲਾਈਨ 'ਚ ਖਲੋਵੇ 2 ਘੰਟੇ, ਅੱਗੋਂ ਡਾਕਟਰ ਦੀ ਵਾਰੀ ਹੈ 2 ਘੰਟੇ ਉੱਥੇ ਖਲੋਵੋ, ਅਤੇ ਮਗਰੋਂ 2 ਡਿਸਪਰੀਨ ਦੀਆਂ ਗੋਲੀਆਂ, ਚੱਲ ਭਾਈ ਇਹ ਪਾਕਿਸਤਾਨ ਬਣਿਆ। ਅਸੀਂ ਪਹਿਲਾਂ ਚੰਗੇ ਸਾਂ ਜਦੋਂ ਆਪਣੇ ਇਲਾਕੇ 'ਚ ਕੋਈ ਤਕਲੀਫ ਨਹੀਂ ਸੀ, ਕੋਈ ਕੁਛ ਨਹੀਂ ਸੀ। ਐਡਾ ਰੁਪਈਆ ਵੱਡਾ ਸੀ, 1 ਰੁਪਈਏ ਦੀਆਂ 64 ਰੋਟੀਆਂ ਹੁੰਦੀਆਂ ਸਨ, 64 ਪੈਸੇ ਹੁੰਦੇ ਸਨ, ਪੈਸੇ ਦੀ ਰੋਟੀ। ਆਹ ਰੇਲਵੇ ਸਟੇਸ਼ਨ 'ਤੇ ਆਵਾਜ਼ ਆਉਂਦੀ ਸੀ, ਮੁਸਲਮਾਨ ਦਾਲ ਰੋਟੀ, ਪੈਸੇ ਦੀ ਰੋਟੀ ਦਾਲ ਮੁਫਤ, ਹਿੰਦੂ ਦਾਲ ਰੋਟੀ, ਪੈਸੇ ਦੀ ਰੋਟੀ ਦਾਲ ਮੁਫਤ ਖਿਲਾਓ। ਉਹ ਵਕਤ ਹੀ ਲੰਘ ਗਏ ਸਾਰੇ। ਉਦੋਂ ਇਹ ਨਾ ਵੀ ਰੂਸ ਆਵੇਗਾ ਤੇ ਰੁਪਈਏ ਕਿਲੋ ਆਟਾ ਵਿਕਾਏਗਾ। ਅੱਜ ਹੁਣ ਰੁਪਈਏ ਤੋਂ ਵੀ ਵੱਧ ਗਿਆ। ਨਾਲੇ ਹੁਣ ਤੇ ਦੁਨੀਆ ਗੋਸ਼ਤ ਨੂੰ ਚੰਬੜ ਗਈ। ਸਾਡੇ ਜ਼ਮਾਨੇ 'ਚ ਧਨੀਆ ਕੁੱਟ ਲੈ, ਲੂਣ ਮਿਰਚਾਂ ਕੁੱਟ ਲੈ, ਸ਼ੱਕਰ ਗੁੜ ਨਾ ਖਾ ਲੈ, ਉਹੀ ਲੋਕ ਪੇ ਖਾਂਦੇ। ਯਾ ਅੱਲਾ ਤੇਰਾ ਪਤਾ। ਬਾਬਾ ਜੀ ਤੁਹਾਨੂੰ ਥੋੜੇ ਸਿਵਲ ਲਾਈਨ ਦਾ ਦੱਸੋ ਵੀ ਸਿਵਲ ਲਾਈਨ 'ਚ ਕੀ ਹੋਇਆ ਸੀ, ਸਿਵਲ ਲਾਈਨ 'ਚ ਕਿੱਦਾਂ ਕੁਛ ਸ਼ੁਰੂ ਹੋਇਆ, ਤੁਹਾਨੂੰ ਪਤਾ ਹੈ? ਯਾ ਅੱਲਾ ਤੇਰਾ ਪਤਾ ਜੀ, ਜ਼ਰਾ ਉੱਚੀ ਸੁਣ ਮੇਰੇ ਕੰਨ ਵੀ। ਤੁਹਾਨੂੰ ਇਹਨਾਂ ਪਰ ਸਿਵਲ ਲਾਈਨ 'ਚ ਕੀ ਹੋਇਆ ਸੀਗਾ ਵੀ ਸਿਵਲ ਲਾਈਨ 'ਚ ਕਿੱਦਾਂ? ਸਿਵਲ ਲਾਈਨ 'ਚ ਅਸੀਂ ਦੱਸਣਾ ਵੀ ਅੱਗੇ ਅਸੀਂ ਸਾਂ ਨਾ ਸਿਵਲ ਲਾਈਨ 'ਚ, ਅੱਛਾ। ਇੱਥੇ ਸਿਰਫ 2-3 ਕੋਠੀਆਂ ਸੀ ਸਾੜੀਆਂ, ਸਾਡੇ ਕੋਲ ਲਿਆ ਕੇ ਸਕੂਲ ਵਾਲੀ, ਹਾਂਜੀ ਹਾਂਜੀ, ਅੰਤਾਰਕ ਸਕੂਲ ਵਾਲੀ, ਅੱਛਾ ਜੀ, ਤੇ ਇੱਕ ਹੋਰ ਸੀ ਸਾੜੀ ਉਹ ਜਿਹੜੇ ਮਿਸ਼ਨ ਦੇ ਨਾਲ ਇਸ ਪਿੱਛੇ। ਤੇ ਇੱਥੇ ਸਕੂਨ 'ਚ ਇੱਥੇ ਇੰਨਾ ਨਹੀਂ ਸੀ। ਅੰਦਰੂਨ ਸ਼ਹਿਰ 'ਚ ਜ਼ਿਆਦਾ ਖੂਨ ਖਰਾਬਾ ਹੋਇਆ, ਇੱਥੇ ਨਹੀਂ ਹੋਇਆ। ਅੱਛਾ ਬਾਹਰ ਇੱਥੇ ਸਾਰੇ ਵਕੀਲ ਹੀ ਸਨ ਹੁੰਦੇ। ਹਾਂਜੀ ਹਾਂਜੀ, ਮੌਲਵੀ ਗੁਲਾਮ ਆਦਰ, ਉਹਦੇ ਨਾਂ ਕੀ ਹੈ, ਕਈ ਉਹ ਨਾਂ ਭੁੱਲ ਗਏ ਨੇ, ਦਿਮਾਗ ਨਹੀਂ ਕੰਮ ਕਰਦਾ। ਮੌਲਵੀ ਗੁਲਾਮ ਆਦਰ ਬੜਾ ਪੁਰਾਣਾ ਵਕੀਲ ਸੀ। ਮਲਕ ਅਨਵਰ, ਅੱਛਾ ਜੀ, ਸ਼ੇਖ ਰਹਿਮਤ ਅਲੀ, ਕਈ ਬੰਦੇ ਹੁੰਦੇ ਸਨ। ਯਾ ਅੱਲਾ ਤੋਂ ਫਜ਼ਲ ਕਰ। ਤੇ ਇਹਨਾਂ ਦੇ ਜਿਹੜੇ ਦਾਦਾ ਜੀ ਸਨ ਉਹ ਵੀ ਵਕੀਲ ਹੀ ਸਨ ਜੀ? ਉਹ ਵੀ ਵਕੀਲ ਹੀ ਸਨ। ਕਿਹੜੇ? ਮੇਰੇ ਫਾਦਰ ਦੇ ਨਾਲ ਇਹ ਜਿਹਨਾਂ ਦਾ ਨਾਂ ਲੈ ਰਹੇ ਨੇ ਨਾ, ਕਰਮ ਸਿੰਘ ਨਾਗਰਾ, ਉਹ ਵੀ ਵਕੀਲ ਹੀ ਸਨ। ਇਹ ਸਿਵਲ ਲਾਈਨ ਸਾਰੇ ਵਕੀਲ ਹੀ ਸਨ। ਅੱਛਾ, ਸਿਵਲ ਲਾਈਨ ਸਾਰੇ ਵਕੀਲ ਸਨ। ਜਦੋਂ ਸਨ 22 'ਚ ਜ਼ਿਲ੍ਹਾ ਬਣਿਆ, ਅੱਛਾ, ਉਦੋਂ ਮੁਖਤਲਿਫ ਜਗ੍ਹਾ ਤੋਂ ਕੋ ਕਿਤੋਂ ਆਇਆ, ਸ਼ੇਖੂਪੁਰਾ ਦਾ ਯਾਨੀ ਕੋ ਜੱਦੀ ਪੁਸ਼ਤੀ ਵਕੀਲ ਕੋਈ ਨਹੀਂ ਸੀ। ਹਾਂਜੀ ਹਾਂਜੀ, ਅੱਛਾ। ਇਹ ਇਹ ਸਰੰਗੀਆਂ, ਸਾਰੇ ਬਾਹਰੋਂ ਆਏ ਸਨ 22 'ਚ। ਹਾਂਜੀ, ਇਹ ਸਰੰਗੀਆਂ ਤੋਂ ਆਏ ਸੀ ਜੀ। ਪਸਰੂਰ ਲੱਗ ਤਹਿਸੀਲ ਸੀ, ਸਰੰਗੀਆਂ ਪਿੰਡ ਤੇ ਸੀ। ਅਸੀਂ ਬਜ਼ੁਰਗਾਂ ਵੱਡਿਆਂ ਕੋਲ ਸੁਣਿਆ ਵੀ ਜਿੰਨਾ ਵੀ ਇੱਧਰ ਸਿੱਖ ਸਨ ਨਾ, ਮਤਲਬ ਕਾਫੀ ਬੰਗਲੇ ਵੇਖੀ ਦੇ ਨਵਾਜ਼ ਸਿੱਖਾਂ ਦਾ ਜਿਹਾ ਬੰਗਲਾ। ਹਾਂਜੀ, ਸਿੱਖਾਂ ਵਾਲਾ ਬੰਗਲਾ ਨਾਂ ਹੈ ਆਪਣਾ, ਸ਼ਰਫਪੁਰ ਸਿੱਖਾਂ ਦਾ ਬੰਗਲਾ ਹੈ। ਇੱਕ ਇੱਧਰ ਇੱਕ ਪਿੰਡ ਹੈ ਕੁੱਜੀ, ਉੱਥੇ ਇੱਕ ਬੰਗਲਾ, ਉਹ ਵੀ ਜੀ ਸਿੱਖਾਂ ਦਾ ਬੰਗਲਾ। ਪਿੰਡ ਦਾ ਨਾਮ ਵੀ ਉਹ ਕੈਸਾ ਕੁੱਜੀ ਹੈ, ਸ਼ਾਇਦ ਤੁਸੀਂ ਪਹਿਲੀ ਦਫੇ ਸੁਣਿਆ ਹੋਵੇ, ਇਹਨਾਂ ਵੀ ਭਾਈ ਬਾਸ ਹੋਈ। ਅੱਛਾ, ਮੈਂ ਉਸ ਇਲਾਕੇ ਨੂੰ ਜ਼ਰਾ ਜਾਣਨਾ। ਤੂੰ ਆਂਦੇ ਨੇ ਵੀ ਬੜਾ ਸਲੂਕ ਹੁੰਦਾ ਸੀ, ਲੋਕੀ ਆਂਦੇ ਨੇ ਵੀ ਸਾਡਾ ਆਪਸ ਵਿੱਚ ਚੇਂਜ ਸੀ ਨਾ, ਵੀ ਘਰਾਂ ਦੇ ਵਿੱਚ ਦਿਨ ਰਾਤ ਮੈਂ ਵੇਖਿਆ ਕਿ ਮੁਹੱਬਤਾਂ ਸਨ। ਮੇਰਾ ਵਾਲਦ ਸੁਬਾ ਕੁਰਾਨ ਪੜ੍ਹਦਾ ਸੀ। ਸਾਡੀ ਗਲੀ ਮੰਗਲਪੁਰੀ ਸੀ। ਜੋ ਹਿੰਦੂ ਮੰਦਿਰ 'ਚ ਲੰਘਣਾ ਤਾਂ ਕਲੀਆਂ ਉੱਤੇ ਕੁਰਾਨ ਤੇ ਰੱਖਣੀਆਂ, ਦੇ ਨਾਲ ਮੱਥਾ ਟੇਕਣਾ। ਅੱਛਾ ਅੱਛਾ, ਹਿੰਦੂ ਸਾਰੇ। ਬੁੱਢੀ ਨਹੀਂ ਸੀ ਲੱਭਦੀ, ਆਖਣਾ ਮੈਂ ਨਵੀਂ ਜੁੱਤੀ ਘਸਾ ਲਈਏ, ਰਿਸ਼ਤਾ ਲੈ ਲਗਾ, ਮੈਂ ਨਵੀਂ ਜੁੱਤੀ ਘਸਾ ਲਈਏ। ਤੇ ਉਦੋਂ ਰਿਸ਼ਤਾ ਨਹੀਂ ਸੀ ਲੱਭਦਾ। ਉਦੋਂ 6 ਭਰਾ ਕੁਆਰੇ ਮਰ ਜਾਣੇ ਤੇ ਇੱਕ ਵਿਆਹ ਹੋਣਾ, ਤੇ ਉਹ ਹਿਸਾਬ ਦੇ। ਤੇ ਇਸ ਵਾਸਤੇ ਉਦੋਂ ਔਰਤ ਹੁਣ ਤੇ ਇੱਕ ਬੰਦੇ ਨੂੰ ਭਾਵੇਂ 20 ਔਰਤਾਂ ਕਰ ਲੈ। ਉਦੋਂ ਔਰਤਾਂ ਦੀ ਪੈਦਾਇਸ਼ ਨਹੀਂ, ਮਰਦਾਂ ਦੀ ਪੈਦਾਇਸ਼ ਹੁੰਦੀ ਸੀ, ਤੇ ਹੁਣ ਔਰਤਾਂ ਦੀ ਪੈਦਾਇਸ਼ ਬਹੁਤ ਸੀ।
ਤੇ ਸਾਡੇ ਜ਼ਮਾਨੇ 'ਚ ਹਰ ਬੰਦਾ ਬੁੱਢੀ ਨੂੰ ਛੇਤਰ ਪੌਲਾ ਕਰਦਾ ਸੀ, ਹੁਣ ਕੋਈ ਨਹੀਂ ਕਰ ਸਕਦਾ। ਸਾਡੇ ਜ਼ਮਾਨੇ 'ਚ ਬੁੱਢੀਆਂ ਨੂੰ ਚੰਗਾ ਲਿੱਤਰ ਫੇਰਨਾ ਬੰਦਿਆਂ ਨੇ, ਬਾਹਰੋਂ ਆ ਤੇ ਇਹਨੂੰ ਆਂਜ ਕਿਵੇਂ ਕੀਤਾ। ਇਹ ਵੀ ਬਾਬਾ ਕੋਈ ਐਡਾ ਚੰਗਾ ਕੰਮ ਤਾਂ ਕੋਈ ਨਹੀਂ ਸੀ ਨਾ ਫਿਰ ਉਦੋਂ ਵੀ। ਨਹੀਂ ਹੁਣ ਉਹ ਕਹਿੰਦੇ ਨੇ ਥੱਲੇ ਲੱਗੇ ਰਹੀਏ ਚੰਗਾ ਰਹਿੰਦਾ ਬੰਦਾ, ਨਿੱਘਾ ਰਹਿੰਦਾ ਹੈ। ਹੁਣ ਬੁੱਢੀਆਂ ਦੇ ਸਾਰੇ ਤਾਬਿਆਦਾਰ। ਉਦੋਂ ਨਾ ਸਾਰੇ ਮਤਲਬ ਇੱਕ ਜਹਾਲਤ ਦਾ ਜ਼ਮਾਨਾ ਸੀ, ਪੁੱਠੇ ਨਾ ਲੋਕ ਸੱਦਦੇ ਸਨ। ਹਾਂ ਨਾ ਪੁੱਠੇ ਹਾਂ। ਇਹ ਠੀਕ ਹੈ। ਉਦੋਂ ਯਾਨੀ ਪੁਲਿਸ ਸੀ ਡਾਇਰੈਕਟ ਫੌਰਨ ਉਸ ਬੰਦੇ ਦੇ ਘਰ ਨਹੀਂ ਸੀ ਜਾਂਦੀ, ਪਹਿਲੇ ਡੇਰੇ 'ਤੇ ਜਾਣਾ ਉਸ ਇਲਾਕੇ ਦੇ ਚੌਧਰੀ ਕੋਲ, ਉਹਨੂੰ ਆਖਣਾ ਉੱਥੇ ਉਹਨਾਂ ਬੰਦਾ ਘੜਨਾ ਜਾਓ, ਉਹਨੂੰ ਬੁਲਾ ਲਿਆ ਤੇ ਉਸੇ ਕੰਧਾ ਟੱਪ ਕੇ ਅੰਦਰ ਪੀ ਕੇ ਕਰਦੇ ਨੇ। ਇਹ ਸਾਡੇ ਵਕਤ 'ਚ ਐਡਾ ਤਸ਼ੱਦਦ ਹੁੰਦਾ ਸੀ, ਲੋਕ ਸੜਕ ਤੇ ਖਲੋ ਕੇ ਤੇ ਉਹ ਆਵਾਜ਼ ਸੁਣਦੇ ਨੇ, ਹਾਲ ਹੋਏ ਥਾਣੇ ਦੇ ਬਾਹਰ। ਤੇ ਹੁਣ ਥਾਣਿਆਂ ਨੂੰ ਅੱਗ ਲਾਉਂਦੇ ਨੇ, ਪੁਲਿਸ ਵਾਲਿਆਂ ਨੂੰ ਮਾਰਦੇ ਨੇ, ਵਰਦੀ ਪਾੜਦੇ ਨੇ। ਸਾਰੇ ਕੰਮ ਉਲਟ ਪੁੱਠਾ। ਉਦੋਂ ਸਾਰੇ ਸ਼ਹਿਰ 'ਚ ਇੱਕ ਮੋਟਰਸਾਈਕਲ ਸਰਦਾਰ ਹਰਭਜਨ ਸਿੰਘ ਕੋਲ। ਹੁਣ ਮੈਨੇ ਬੰਦੇ ਕੋ ਮੋਟਰ ਆਉਂਦਾ ਨੇ, ਗਰੀਬ ਨੇ। ਇਹ ਗਰੀਬ ਕਾਹਦੇ ਨੇ? ਮੁਸਲਮਾਨ। ਕੀ ਨਾਮ ਦੱਸਿਆ ਜੀ? ਸਰਦਾਰ ਹਰਭਜਨ ਸਿੰਘ। ਹਰਭਜਨ ਸਿੰਘ। ਇਹ ਮੇਨ ਬਾਜ਼ਾਰ ਦੇ ਉੱਤੇ ਜਿੱਥੇ ਇਮਾਮਬਾੜੇ ਦੇ ਨਾਲ ਕੋਨੇ ਦੇ ਉੱਤੇ ਬੈਠਾ ਸੀ ਸਰਦਾਰ ਹਰਭਜਨ ਸਿੰਘ। ਅੱਛਾ। ਉਦੋਂ ਸਨ ਨਾਲਟਨ ਏਰੀਅਰ ਤੇ ਇੱਕ ਹੋਰ ਖੋਰੇ ਕੀ ਸੀ, ਤਿੰਨ ਮਾਰ ਕੇ ਸਨ ਇਹ ਮੋਟਰਸਾਈਕਲ, ਬੜੇ ਵੱਡੇ ਬੜੀ ਆਵਾਜ਼ ਆਉਂਦੀ ਸੀ। ਇੱਕ ਕ੍ਰਿਸ਼ਨ ਚੰਦ ਹੁੰਦਾ ਸੀ ਡਾਕਟਰ ਤੇ ਇੱਕ ਬਸ ਦੋ। ਉਦੋਂ ਸ਼ਹਿਰ ਸ਼ੇਖਪੁਰਾ ਪੁਰਾਣਾ ਸ਼ਹਿਰ ਹੀ ਹੁੰਦਾ ਸੀ ਬਸ। ਉਦੋਂ ਇਹ ਸਾਰੇ ਆ ਬਣਦੇ ਸਨ ਪਏ। ਅਸੀਂ ਅੰਦਰੋਂ ਸ਼ਹਿਰ ਪੁਰਾਣੇ ਦੇ ਹਾਂ, ਨਿੱਕੀ ਅੱਡ ਦੇ ਮਕਾਨ ਬਣੇ। ਇਹ ਜਿਹੜਾ ਛਤਰੀ ਚੌਕ ਜਿਹਨੂੰ ਆਉਂਦੇ ਨੇ ਨਾ, ਹਾਂਜੀ, ਛਤਰੀ ਚੌਕ ਤੋਂ ਪਰਾਂ ਸਾਰਾ ਸਿਵਲ ਲਾਈਨ। ਠੀਕ ਹੈ। ਜਿੱਥੇ ਕੰਪਨੀ ਬਾਗ ਤੇ ਜਿਵੇਂ ਕੰਪਨੀ ਉਦੋਂ ਕੰਪਨੀ ਬਾਗ ਆਖੀਦਾ ਸੀ। ਅੱਛਾ। ਇਹ ਉਦੋਂ ਹਮੀਦ ਮਾਲੀ ਸੀ ਆਇਆ, ਅੱਛਾ, ਜਲੰਧਰ ਦਾ। ਉਹਨੇ ਉਦੋਂ ਸਾਰੇ ਦਰਖਤ ਲਾਏ ਸਨ। ਜਿਹੜਾ ਚੀਠੀ ਕੋਠੀ ਜਿਹਨੂੰ ਆਉਂਦੇ ਨੇ, ਉਹ ਲੈਣੋ ਪਾਰ ਉਧਰ। ਹਾਂਜੀ। ਉਹ ਚਿੱਠੀ ਕੋਠੀ, ਉਹ ਹਮੀਦ ਰਾਈ ਉਹਦੇ ਹੱਦੇ ਲੱਗੇ ਨੇ ਦਰਖਤ, ਉਦੋਂ ਹੀ ਮਾਲੀ ਸੀ। ਅੱਛਾ। ਓਹੋ, ਇਹ ਰਾਈ ਆਏ ਨਾ ਹਮੀਦ ਤੇ ਹੋਰ ਖੋਰੇ ਅਜ਼ੀਜ਼। ਅੱਛਾ। ਇਹ ਜਲੰਧਰੋਂ ਆਏ ਤੇ ਪਹਿਲਾਂ ਦੇ ਦੋ ਇਹ ਸੀ ਵੀ ਮੇਲਾ ਇੱਥੇ ਲੱਗਦਾ ਸੀ ਮਢਿਆਲੇ ਦਾ, ਤੇ ਐਡਾ ਕੱਦੂ ਆਉਂਦਾ ਹੁੰਦਾ ਸੀ ਅੰਮ੍ਰਿਤਸਰੋਂ। ਉਹ ਜੱਟਾਂ ਨੇ ਕਿਸੇ ਨੇ ਕੱਦੂ ਲੈਣਾ, ਘਰ ਜਾਣਾ ਵੀ ਅੱਜ ਈਦ ਬਣ ਗਈ ਨਾ, ਦਾਲ ਕੱਦੂ ਪਕਾਉਣਾ ਬਈ। ਉਦੋਂ ਸਬਜ਼ੀ ਹੁੰਦੀ ਨਹੀਂ ਸੀ, ਕੋਈ ਸ਼ੈ ਨਹੀਂ ਸੀ। ਇਹ ਫਿਰ ਰਾਈ ਆਏ ਨੇ ਨਾ, ਫਿਰ ਸਬਜ਼ੀ ਕਾਸ਼ ਕੀਤੀ ਇੱਥੇ। ਅੱਲਾਹ ਅਕਬਰ। ਸ਼ੇਖੂਪੁਰਾ ਜਿਹੜਾ ਨਾ, ਜਿਵੇਂ ਉਰਦੂ ਜ਼ਬਾਨ ਲਫ਼ਜ਼ ਇਕੱਠੇ ਕਰਕੇ ਤੇ ਉਰਦੂ ਬਣਾ ਦਿੱਤਾ। ਇਹ ਸ਼ੇਖੂਪੁਰਾ ਵੀ ਇਸ ਤਰ੍ਹਾਂ ਕਿ ਬਾਹਰੋਂ ਲੋਕ ਜਿਹੜੇ ਜ਼ਿਲ੍ਹਾ ਬਣਿਆ, ਫਿਰ ਲੋਕ ਆਏ ਤੇ ਹਿਸਾਬ ਨਾਲ ਉਹ ਹੀ ਸਾਰੇ ਅੱਗੇ ਆ ਗਏ। ਕੋਈ ਵਕੀਲ ਆ ਗਏ, ਕਾਰੋਬਾਰੀ ਆ ਗਏ, ਦੂਸਰੇ ਆ ਗਏ। ਸ਼ੇਖੂਪੁਰੇ ਕੋਈ ਬੰਦਾ ਐਸਾ ਨਹੀਂ ਜਿਹਨੇ ਤਰੱਕੀ ਕੀਤੀ ਸੀ ਇੱਥੇ। ਅੱਛਾ। ਤੇ ਇਹ ਛਤਰੀ ਚੌਕ ਤੋਂ ਅਗਰ ਟੁਰੀਏ ਤੇ ਕੰਪਨੀ ਬਾਗ ਦੇ ਸਾਹਮਣੇ ਜਿਹੜੀਆਂ ਰਹਿائشਾਂ ਨੇ? ਹਾਂਜੀ, ਕੰਪਨੀ ਬਾਗ ਦੇ ਜਿਹੜੀਆਂ ਸਾਹਮਣੇ ਰਹਿائشਾਂ ਨੇ, ਇਸ ਸਾਈਡ ਤੇ ਇਹ ਗੱਲਾਂ ਮੰਡੀ ਆ ਗਈ ਨਾ। ਨਹੀਂ ਗੱਲਾਂ ਮੰਡੀ ਨਹੀਂ, ਕੰਪਨੀ ਬਾਗ ਤੇ ਪਰਾਂ ਨੂੰ ਟੁਰੀਏ ਨਾ, ਕਚਹਿਰੀਆਂ ਵਾਲੇ ਪਾਸੇ। ਆਹੋ। ਤੇ ਜਿਹੜੀਆਂ ਕੰਪਨੀ ਬਾਗ ਦੇ ਸਾਹਮਣੇ ਰਹਿائشਾਂ ਸਨ, ਇਹ ਸਨ ਵਕੀਲਾਂ ਦੀਆਂ ਰਹਿائشਾਂ? ਨਹੀਂ। ਹਾਂਜੀ, ਇਹ ਰੇਲਵੇ ਲਾਈਨ ਜਿਹੜੀ ਹੈ, ਰੇਲਵੇ ਰੋਡ, ਉਹ ਦਾਖਲ ਦੇ ਕੋਲ ਲੰਘਦੀ। ਹਾਂਜੀ ਜੀ। ਇਹ ਸਾਰੇ ਵਕੀਲ ਸਨ। ਅਖੀਰ ਤੇ ਚੌਧਰੀ ਮੁਹੰਮਦ ਅਮੀਨ ਤੇ ਵਿੱਚ ਜਿਹੜੇ ਅੰਦਰ ਸਨ ਉਹ ਹਿੰਦੂ ਸਨ। ਉੱਥੇ ਤੇ ਉਹ ਡਾਕਖਾਨੇ ਤੋਂ ਅੱਗੇ ਵੇਖੀਏ ਸਾਹਮਣੇ ਲੈਨ, ਜਿਹੜਾ ਪਟਰੀ ਇਹਦੇ ਨਾਲ ਤੇ ਗੋਦਾਮ ਨੇ। ਨਹੀਂ ਇਸ ਸਾਈਡ ਤੇ। ਅੱਛਾ, ਇਸ ਵਾਲੇ ਪਾਸੇ ਇਧਰ। ਹਾਂ। ਇੱਥੇ ਮਲਕ ਅਨਵਰ ਵਕੀਲ ਹੈ, ਜਿਹੜਾ ਪਹਿਲਾ ਵਕੀਲ ਨੂੰ ਆਉਂਦੇ ਸਨ, ਹੋਮ ਸੈਕਟਰੀ ਪਾਕਿਸਤਾਨ। ਅੱਛਾ। ਮਲਕ ਅਨਵਰ। ਠੀਕ ਹੈ। ਅਸਲ ਤੇ ਇਹ ਮਲਕ ਅਨਵਰ, ਸ਼ੇਖ ਕਰਾਮਤ ਤੇ ਚੌਧਰੀ ਅਬਦੁਲ ਗਨੀ, ਇਹ ਤਿੰਨ ਲੀਡਰ ਸਨ ਸਾਡੇ ਮੁਸਲਿਮ ਲੀਗ ਦੇ। ਤੇ ਮੁਹੰਮਦ ਹੁਸੈਨ ਨਾ ਸ਼ਫੀ ਸਲਾਰ, ਅੱਜ ਇੱਥੇ ਮੁਬਸ਼ਰ ਵਕੀਲ ਬੰਦਾ, ਇਹ ਸ਼ਫੀ ਸਲਾਰ ਹੈ ਸਾਡਾ ਹੁੰਦਾ ਸੀ। ਤੇ ਇਹ ਤਿੰਨ ਸਨ ਸਾਰੇ ਜਿਹੜੇ ਸਿਆਸਤ ਅੱਗੇ। ਮੀਟਿੰਗ ਵੀ ਇੱਥੇ ਸ਼ੇਖ ਕਰਾਮਤ ਅਲੀ ਦੀ ਕੋਠੀ
ਇੱਥੋਂ ਜਲੂਸ ਨਿਕਲਣਾ, ਇੱਥੋਂ ਕੋਈ ਜਲੂਸ ਉਦੋਂ ਕੋਈ 20-25 ਬੰਦੇ ਸਾਰੇ ਹੁੰਦੇ ਸਨ, ਦੁਨੀਆ ਲੱਭਦੀ ਨਹੀਂ ਸੀ ਜਲੂਸ। ਹੁਣ ਤੇ ਪਤਾ ਨਹੀਂ ਕਿੱਥੋਂ ਦੁਨੀਆ ਇੰਨੀ ਆ ਗਈ। ਹੁਣ ਇੱਕ ਬੰਦਾ ਸਾਈਕਲ ਤੋਂ ਡਿੱਗ ਪਏ ਤੇ 5000 ਬੰਦਾ ਇਕੱਠਾ ਹੋ ਜਾਂਦਾ। ਤੇ ਸਾਡੇ ਜ਼ਮਾਨੇ 'ਚ ਉਦੋਂ ਸਮਝ ਲੈ ਵੀ ਬੰਦਾ ਹੀ ਨਹੀਂ ਸੀ ਲੱਭਦਾ। ਉਦੋਂ ਇਹ ਹੁੰਦਾ ਸੀ ਮਾਵਾਂ ਦੀਆਂ ਛੋਟੇ ਬੱਚੇ ਬਾਹਰ ਨਿਕਲਦੇ ਬਿੱਲੇ ਖਾ ਜਾਣਗੇ। ਉਹ ਜ਼ਿਹਨ 'ਚ ਹੋਣਾ ਕਿ ਮੈਂ ਇਕੱਲਾ ਵਾਂ, ਅੱਗੇ ਪਿੱਛੇ ਟੁਰਨਾ ਤੇ ਅੱਗੇ ਪਿੱਛੇ ਵੇਖਣਾ ਕਿ ਮੈਂ ਇਕੱਲਾ, ਮਤਲਬ ਮੈਨੂੰ ਕੋਈ ਬਿੱਲਾ ਨਾ ਖਾ ਜਾਏ। ਕਿਸੇ ਬੰਦੇ ਦੇ ਮਗਰ 'ਚ ਟੁਰਨਾ ਵੀ ਯਾਰ ਮੈਂ ਉੱਥੇ ਜਾਣਾ ਤੇ ਮੈਨੂੰ ਨਾਲ ਚਲੋ ਉਸ ਲੈ ਜਾ। ਇਹ ਖਲਕਤ ਹੈ ਹੀ ਨਹੀਂ ਸੀ। ਹੁਣ ਦੁਨੀਆ ਹੀ ਨਹੀਂ, ਕੁਝ ਜਿਹਦਾ ਇੰਤਹਾ ਹੀ ਕੋਈ ਨਹੀਂ। ਆ ਜਿਹੜੇ ਕਹਿੰਦੇ ਨੇ ਵੀ ਜਲਸਾ ਮੈਂ ਨਾ, ਤੁਸੀਂ ਕੋਈ ਵੀ ਕਰ ਲਓ, ਖਲਕਤ ਹੀ ਨਹੀਂ, ਕੁਝ ਜਿਹਦਾ ਹਿਸਾਬ ਕੋਈ ਨਹੀਂ, ਕੋਈ ਹਿਸਾਬ। ਆ ਜਦੋਂ ਮੇਨ ਰਸਤਾ 'ਚ ਲੰਘਣਾ ਔਖਾ, ਮੋਟਰਸਾਈਕਲ ਗੱਡੀਆਂ, ਇੱਥੇ ਕੋਈ ਜਲੂਸ ਹੈ, ਕੋਈ ਜਲਸਾ ਹੈ, ਦੁਨੀਆ ਹੀ ਨਹੀਂ ਕੋਈ। ਉਹਨਾਂ 'ਚ ਮਤਲਬ ਵਕਤਾਂ 'ਚ ਉਹ ਲੋਕ ਜਿਹੜੇ ਨੇ ਇੱਕ ਦੋ ਫਿਰਕੇ ਦੇ ਇੱਕ ਨਿਹਾਲੀਏ ਹੁੰਦੇ ਸਨ। ਅੱਛਾ। ਤੇ ਉਹ ਨਿਹਾਲੀਆਂ ਨੇ ਪੱਗ ਲੰਮੀਆਂ ਜਿਹੀਆਂ ਕਾਲੀਆਂ ਬੰਨ੍ਹਣੀਆਂ ਤੇ ਉਹਨਾਂ ਉੱਤੇ ਕੜੇ ਪਾਏ ਹੋਣੇ ਤੇ ਕੋਈ ਗਾਲ 'ਚ ਕਿਰਪਾਨਾਂ ਪਾਈਆਂ ਹੋਣੀਆਂ ਤੇ ਮਾਰੂ ਕਈ ਕੁਛ ਹੁੰਦਾ ਸੀ। ਉਹ ਕੋਈ ਬੇਲੀ ਆਇਆ ਸੀ ਤੁਹਾਡਾ? ਉਹ ਫਿਰ ਅਸੀਂ ਇਸੇ ਵਿੱਚ ਜਲੂਸ 'ਚੋਂ ਨਿਕਲਣਾ। ਉੱਥੇ ਉਹਨਾਂ ਦਾ ਸਤਿ ਸ੍ਰੀ ਅਕਾਲ, ਜੋ ਬੋਲੇ ਸੋ ਨਿਹਾਲ। ਹਿੰਦੂ ਕਰਨਾ ਸ਼੍ਰੀ ਰਾਮਚੰਦਰ ਕੀ ਜਾਏ, ਮੁਸਲਮਾਨ ਨਾਰੇ ਤਕਬੀਰ ਅੱਲਾਹੁ ਅਕਬਰ। ਉਦੋਂ ਇਹ ਨਹੀਂ ਸੀ ਪਿਆ ਜਲੂਸ ਕੀ ਦੱਸਿਆ ਕਿ ਉਹ ਸਾਰਾ ਸੀ ਬੱਚੇ ਸਾਰਿਆਂ 'ਚ ਵੜ ਜਾਣਾ, ਉਹਦੇ ਨਾਰੇ ਲਾਉਣ। ਤੇ ਜਦੋਂ ਇਹ ਗ੍ਰਿਫਤਾਰੀਆਂ ਦਿੰਦੇ ਸਨ ਇੱਥੇ ਚੌਕ ਵਿੱਚ, ਅਸੀਂ ਬੱਚੇ ਸਾਂ ਉਦੋਂ, ਅਸੀਂ ਵੀ ਹਾਰ ਪਾ ਕੇ ਖਲੋ ਜਾਣਾ। ਉਹਨਾਂ ਨੂੰ ਜਿਹੜੇ ਵੱਡੇ ਸਨ ਪਕੜ ਕੇ ਜੇਲ੍ਹ ਹਵਾਲਾ 'ਤੇ ਲੈ ਜਾਣਾ। ਜਿਹੜੇ ਅਸੀਂ ਬੱਚੇ ਸਾਨੂੰ ਇੱਕ ਪਿਕਅਪ ਗੱਡੀ 'ਚ ਬਿਠਾ ਕੇ ਪਿੱਛੇ ਸ਼ਹਿਰੋਂ 5-6 ਮੀਲ ਦੂਰ ਲੈ ਕੇ 2 ਚੱਕਰ ਦੇ ਕੇ ਉਤਰੋ ਥੱਲੇ। ਹੁਣ ਅਸੀਂ ਪੈਰਾਂ ਪਰ ਬਹਿ ਜਾਣਾ, ਵੇਖਣਾ ਚੱਕਰ ਜਿਹੜੇ ਵੀ ਕਿੱਥੇ ਆ ਗਏ। ਉਹ 2 ਦਿਨ ਰੋਲਦਿਆਂ ਫੁਰਦਿਆਂ ਪੁੱਛਣਾ ਕਿਸੇ ਨੂੰ ਭਈ ਯਾਰ ਅਸੀਂ ਸ਼ੇਖੂਪੁਰੋਂ ਆਏ ਹਾਂ, ਸਾਨੂੰ ਮੈਂ ਇੱਥੇ ਪੁਲਿਸ ਸੁੱਟ ਗਈ ਹੈ, ਅਸੀਂ ਹੁਣ ਜਾਣਾ ਘਰ ਕਿੱਥੇ ਕਰੋ। ਉਹਨਾਂ ਦਾ ਪਿਆ ਉਹ ਬੋਰਡ ਕੋਲੋਂ ਇੰਝ ਹੋ ਜਾਓ, ਉਹ ਸ਼ਰੀਕ ਕੋਲੋਂ ਇੰਝ ਹੋ ਜਾਓ। ਸਾਰੀ ਰਾਤ ਫਿਰ ਕਦੇ ਬੁਰਾ ਹਾਲ ਦੇ ਬਣ ਕੇ ਘਰ ਆਉਣਾ, ਆਂਗੋ ਜੁੱਤੀਆਂ ਪੈਣੀਆਂ ਬਈ ਤੁਸੀਂ ਕੀ ਲੈਣ ਗਏ ਸੀ ਕਿ ਵੀ ਸਾਨੂੰ ਪੁਲਿਸ ਲੈ ਗਈ ਸੀ। ਤੋ ਸਵਾਲ ਹੈ ਉਦੋਂ ਇਹ ਚੀਜ਼ ਕੋਈ ਨਿੰਦ ਵਿਚਾਰ ਨਹੀਂ ਸੀ ਹੁੰਦਾ। ਗੋਰੇ ਉਦੋਂ ਜਿਹੜੇ ਵੱਡਾ ਹੋਣਾ ਉਹਨੂੰ ਤਸ਼ੱਦਦ ਕਰਨਾ, ਜਿਹੜੇ ਸਾਡੇ ਪਰ ਕਿਸੇ ਦਾ ਕਹਿਣਾ ਲੰਮਾ ਪਾਵੇ, ਉਹ ਤਤੀ ਧੁੱਪ ਹੋਣੀ ਤੇ ਜ਼ਮੀਨ ਤਪੀ ਹੋਣੀ, ਨੰਗੇ ਕੋਟ ਦੇ ਢਿੱਡ ਰੱਖ ਉੱਤੇ ਜਾਂ ਬਾਹਾਂ ਖੜੀਆਂ ਕਰ ਹੋਏ, ਬਸ ਇਸ ਤਰ੍ਹਾਂ ਕਰ ਲੈਣਾ। ਤੇ ਵੱਡਿਆਂ ਨੂੰ ਹੁਣ 2-2 ਬੈਂਦ ਮਾਰਨਾ ਹੈ। ਓਹੋ। ਅੱਛਾ, ਇਹ ਹੁਣ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਇਹ ਰੇਲਵੇ ਰੋਡ ਵਾਲਾ ਹੈ, ਇਹਦੇ ਉੱਤੇ ਘਰ ਲੱਭਿਆ ਜਾ ਸਕਦਾ ਹੈ? ਇਹ ਆਪਣਾ ਜਸ਼ਨ ਤੁਸੀਂ ਤਸਵੀਰ ਵਹਾਓ ਹੈ ਇਹਨਾਂ ਨੂੰ ਘਰ ਦੀ। ਇਹ ਸਫਤਰ ਲਈ ਨਾਗਰਾ ਹਾਂਜੀ ਨਾਗਰਾ ਉਹੀ ਸਨ। ਆ ਮੱਝ ਸੀ ਇਹਨਾਂ ਦੀ। ਤੇ ਇੱਕ ਹੋਰ ਵੀ ਤਸਵੀਰ ਕਿੱਥੇ ਹੈ ਕਰਕੇ ਸੀ ਨਾਗਰਾ? ਇੱਥੇ ਸਫਦਰ ਅਲੀ ਨਾਗਰਾ। ਅੱਛਾ, ਨਹੀਂ ਇੱਕ ਮਿੰਟ ਠਹਿਰੋ। ਸਭ ਕਿੱਥੇ ਕਰਕੇ? ਉਹ ਇੱਕ ਇੱਥੇ ਕਰਕੇ ਜਿਵੇਂ ਬਸ਼ਰ ਨਹੀਂ ਹਸਪਤਾਲ ਬਣਿਆ ਉਹਦੇ ਨਾਲ ਕਰਕੇ ਅੱਗੇ ਉਹ ਨਾਗਰਾ ਇੱਕ, ਉਹਦਾ ਪੁੱਤਰ ਇਕਰਾਮ ਨਾਗਰਾ। ਅੱਛਾ, ਇਹ ਪੁਰਾਣੇ ਨੇ ਇੱਥੋਂ ਦੇ? ਆਏ 1922 ਚ ਵੀ ਬਾਹਰੋਂ ਆਏ ਨੇ ਇੱਧਰ। ਜੇ ਉਹ ਨਾਗਰੇ ਨੇ ਤੇ ਕੁਛ ਨਾ ਕੁਛ ਲੱਭ ਜਾਏਗਾ। ਉਹ ਵੀ 1922 ਚ ਆਏ ਨੇ। ਹਾਂਜੀ, ਉਹਦੇ ਨਾਲ ਜਿਹੜਾ ਡੈਂਟਲ ਕਲੀਨਿਕ ਹੈ ਹਾਂਜੀ, ਉਹ ਨਾਗਰਿਆਂ ਦੇ ਹੀ, ਉਹ ਨਾਲ ਘਰ ਸਾਰੇ ਉਹਨਾਂ ਦੇ ਹੀ ਨੇ। ਹਾਂ ਆ ਘਰ ਕਿੱਥੇ ਸੀ? ਇਹ ਬਾਪੂ ਜੀ ਨੇ ਸਾਡੇ, ਤੇ ਇਹ ਉਹਨਾਂ ਦੀ ਦਾ ਘਰ ਸੀ। ਤੇ ਮੱਝ ਵੀ ਰੱਖੀ ਹੁੰਦੀ ਸੀ ਤੇ ਆ ਮੱਝ ਸੀ, ਇਹ ਮੱਝ ਸੀ। ਇਹ ਬਾਪੂ ਜੀ ਤਸਵੀਰ, ਇਹ ਬਾਅਦ ਦੀਆਂ ਨੇ ਤਸਵੀਰਾਂ ਨਾ ਇਹ ਸਾਰਿਆਂ ਦੀਆਂ। ਇਹ ਡੇਜੀ ਦੇ ਇਹ ਵਕੀਲ ਸਨ। ਹੈਲੋ, ਵੈਸੇ 47 ਤੋਂ ਬਾਅਦ ਦੀ ਤਸਵੀਰ ਹੈ ਇਹਨਾਂ ਦੀ, ਪਰ ਇਹ ਵਕੀਲ ਸਨ ਤੇ ਇਹਨਾਂ ਦਾ ਘਰ ਆ ਸੀ। ਤੇ ਬਾਹਰ ਇਹਨਾਂ ਕੁਰਸੀ ਡਾਈ ਸੀ ਜਿੱਥੇ ਆਪਣੀ ਉਹ ਵਕਾਲਤ ਦਾ ਜਿਹੜਾ ਕੇਸ ਕੂਸ ਜਿਹੜੇ ਪੜ੍ਹਦੇ ਸਨ ਆਪਣੇ, ਤੇ ਬਾਹਰ ਕੁਰਸੀ ਡਾਈ ਹੁੰਦੀ ਸੀ ਇਹਨਾਂ ਨੇ।
ਖਾਲਦ ਨਾਗਰਾ ਆ ਉਦੋਂ ਆਮ ਇਹੋ ਡਿਜ਼ਾਈਨ ਸੀ ਜਿਸੇ ਸਨ 22 ਚ ਵਕੀਲ ਆਏ ਨੇ ਉਹਨਾਂ ਇਸੇ ਡਿਜ਼ਾਈਨ ਦਾ ਮਕਾਨ ਬਣਾਇਆ ਸਨ ਉਹਦਾ ਡਾਟਾ ਉਹਨੂੰ ਸਿੱਧੀ ਨਹੀਂ ਸੀ ਇੰਜ ਗੋਲ ਡਾਟ ਲੱਗਦੀ ਸੀ ਇਹ ਉਹ ਬਣਾਏ ਨੇ ਇਹ ਇਸੇ ਤਰ੍ਹਾਂ ਦੇ ਕੋਈ ਉਸੇ ਸਿਵਲ ਲਾਈਨ ਕੋਲ ਕਿੰਨੇ ਕਰਨਾ ਉਹਨਾਂ ਨੂੰ ਪੁੱਛਣਾ ਹੈਗਾ ਕਿ ਇੱਥੇ 1947 ਤੋਂ ਪਹਿਲੇ ਹੁੰਦਾ ਸੀ ਕਰਮ ਸਿੰਘ ਨਾਗਰਾ। ਇਹ ਤੇ ਬਾਅਦ ਦੀਆਂ ਨੇ ਆਹ ਦੋ ਜਿਹੜੀਆਂ ਨੇ 47 ਤੋਂ ਪਹਿਲਾਂ ਦੀਆਂ ਨੇ ਤਸਵੀਰਾਂ ਆ ਕਿਉਂਕਿ ਮੱਝਾਂ ਜਿਵੇਂ ਰੱਖੀਆਂ ਹੁੰਦੀਆਂ ਸਨ ਉਹ ਹਰ ਤੇ ਉਹ ਗੱਲ ਕੀ ਹੋਈ ਵੀ ਜਦੋਂ ਅੱਗ ਲੱਗੀ ਨਾ ਤੇ ਇੱਥੋਂ ਕੋਈ ਬੰਦਾ ਗਿਆ ਬਚਦਾ ਬਚੰਦਾ ਦੀ ਪੈੜੀ ਉਧਰ ਲੈਲਪੁਰ ਵੱਲ ਹੋਏਗੀ ਤੇ ਅਸੀਂ ਕਿਉਂਕਿ ਚੱਕ ਝੁਮਰੇ ਸੀ ਤੇ ਉਹਨਾਂ ਨੇ ਫਿਰ ਦੱਸਿਆ ਵੀ ਸ਼ੇਖੂਪੁਰੇ ਤੇ ਅੱਗਾਂ ਲਾਤੀਆਂ ਤੇ ਸ਼ੇਖੂਪੁਰੇ ਵਾਲੇ ਤੇ ਸਾਰੇ ਮਰ ਗਏ ਨੇ ਤੇ ਉਦੋਂ ਫਿਰ ਮੇਰੇ ਦਾਦਾ ਦਾਦੀ ਨੇ ਕਿਹਾ ਵੀ ਉਹਨਾਂ ਨੇ ਆਪਣਾ ਵੀ ਉੱਥੇ ਡੰਗਰ ਬੱਚਾ ਖੋਲਤਾ ਵੀ ਜੇ ਅੱਗ ਲੱਗ ਗਈ ਸਾਡੇ ਡੰਗਰ ਸੜ ਜਾਣਗੇ ਤੇ ਉਹ ਜਦੋਂ ਟਾਂਗੇ ਤੋਂ ਨਿਕਲੇ ਨੇ ਨਾ ਤੇ ਡੰਗਰ ਤੇ ਘੋੜੀਆਂ ਮਗਰ ਆਣ ਤੇ ਉਹਨਾਂ ਉਹ ਸੰਗਲ ਖੋਲ ਦਿੱਤੇ ਸਨ ਉਹਨੇ ਨਸ ਜਾਣ ਤੇ ਉਹ ਮਗਰ ਆਣ ਜਿੰਨੇ ਵੀ ਡੰਗਰ ਸੀ ਤੇ ਉਹ ਡੰਗਰ ਨੂੰ ਪਛਾਣ ਮੋੜਨ ਪਈ ਕਿਤੇ ਗੱਡੀ ਥੱਲੇ ਨਾ ਆ ਜਾਣ ਕਿਉਂਕਿ ਉਹਨਾਂ ਗੱਡੀ ਤੋਂ ਚੜਨਾ ਸੀ ਨਾ ਦੂਰ ਸੀ ਆਹੋ ਜੀ ਠੀਕ ਹੈ ਤੇ ਉਹ ਬੜਾ ਇਹ ਪਿਛਲਾ ਪਾਸਾ ਹੋਏਗਾ ਜਿੱਥੇ ਮੱਝ ਲੱਕ ਬੰਨੀ ਗਈ ਇਹ ਮੈਨੂੰ ਸ਼ੱਕ ਪੈਂਦਾ ਨਾ ਵੀ ਇਹ ਕਿੱਥੇ ਆਹੋ ਇਹ ਦੋ ਕੋਠੀਆਂ ਨੇ ਉਸੇ ਨਾਲ ਕਹਿੰਦੇ ਦੋ ਕੋਠੀਆਂ ਨੇ ਨਾਲ ਦੋ ਕੋਠੀਆਂ ਨੇ ਇਹ ਨੇਸ਼ਨ ਬੈਂਕ ਤੋਂ ਇਹ ਸਾਈਡ ਜਿਹੜੀ ਸੜਕ ਅੰਦਰ ਜਾਂਦੀ ਹੈ ਜਿੱਥੇ ਅੱਗੇ ਬੰਦ ਹੋ ਜਾਂਦੀ ਹੈ ਕੀ ਸਕੂਲ ਬਣਿਆ ਉਹਨੂੰ ਆਂਦੇ ਨੇ ਉਹ ਪੀਪਲ ਪਾਰਟੀ ਦਾ ਵੀ ਬਣਿਆ ਨਾ ਇਹਦਾ ਪੀਟੀਆਈ ਦਾ ਵੀ ਬਣਿਆ ਹੈ ਮੀਆਂ ਖਾਲਦ ਵਾਲੀ ਗਲੀ ਤੇ ਨਹੀਂ ਉਹ ਕੰਪਨੀ ਬਾਗ ਦੇ ਨਾਲ ਅੰਦਰ ਵਾਲੀ ਉਹ ਕੀ ਉਹਨੂੰ ਆਂਦੇ ਨੇ ਉਹ ਜਰਾ ਕੀ ਸਕੂਲ OPF ਹੈ OPF ਆ ਪਤਾ ਨਹੀਂ ਉਹ ਉੱਥੇ ਕਰਕੇ ਨੇ ਦੋ ਕੋਠੀਆਂ ਆ ਜਿਹੜੀਆਂ ਤੇ ਤੁਸੀਂ ਸਾਡੇ ਨਾਲ ਚਲੋ ਗੱਡੀ ਦੇ ਵਿੱਚ ਚਲੋ ਵੇਖੇ ਤੁਹਾਨੂੰ ਮੈਂ ਦਿਖਾਣਾ